ਤੇਰੀ ਭੈਣ ਦੀ ਸਿਰੀ। ਇਹ ਗੱਲ ਸਾਰਿਆਂ ਨੇ ਸੁਣੀ ਹੈ, ਭੈਣ ਦੀ ਸਿਰੀ ਜਾਂ ਮਾਂ ਦੀ ਸਿਰੀ। ਇਹ ਗੱਲ ਜਿੱਥੋਂ ਇਜਾਦ ਹੋਈ ਹੈ ਨਾ ਜੀ, ਇਹ ਫੈਸਲਾਬਾਦ ਦੇ ਕੋਈ ਨਾਲ ਪਿੰਡ ਸੀ, ਉੱਥੋਂ ਦਾ ਬੜਾ ਵੱਡਾ ਚੌਧਰੀ ਸੀ। ਕਿਸੇ ਸ਼ੈ ਦੀ ਉਹਨੂੰ ਕਮੀ ਨਹੀਂ ਸੀ, ਸਿਰਫ ਇੱਕ ਅੱਖ ਪੱਥਰ ਦੀ ਸੀ ਤੇ ਇੱਕ ਲੱਤ ਲੱਕੜ ਦੀ ਸੀ। ਇਸ ਸਦਕਾ ਨਾ ਉਹਨੂੰ ਰਿਸ਼ਤਾ ਨਹੀਂ ਸੀ ਮਿਲਦਾ। ਬਾਕੀ ਮਾਲ ਮੰਤਰ, ਭੋਏ ਜ਼ਮੀਨ, ਸਾਰਾ ਕੁਝ ਉਹਦੇ ਕੋਲ ਹੈ ਸੀ। ਉਹਦੇ ਕੋਲ ਕੋ ਕਾਮੇ ਸਨ, ਇੱਕ ਗਾਮਾ ਉਹਦੀ ਮਾਂ ਤੇ ਉਹ ਗਾਮੇ ਦੀ ਭੈਣ। ਇਹ ਤ੍ਰੈਵੇ ਉਹਦੇ ਘਰ ਰਹਿੰਦੇ ਸਨ, ਨਾਲ ਉਹਦੇ ਖਿਦਮਤ ਕਰਨੀ। ਉਹ ਕਿਤੋਂ ਅੱਲਾ ਕੀਤਾ ਦੱਸ ਪਈ ਤੇ ਚੌਧਰੀ ਲਈ ਰਿਸ਼ਤਾ ਲੱਭ ਗਿਆ। ਚੌਧਰੀ ਗਾਮੇ ਨੂੰ ਸੱਦ ਕੇ ਤੇ ਉਹਨੂੰ ਆਖਿਆ ਕਿ ਗਾਮਿਆਂ, ਸਾਰੇ ਪਿੰਡ ਨੂੰ ਸੱਦ ਕੇ ਨਾ ਤੇ ਇੱਕ ਵਾਰੀ ਉਹਨਾਂ ਦੀ ਦਾਵਤ ਕਰੀਏ ਤੇ ਬੱਕਰੇ ਪਕਾ ਛੜੀਏ। ਉਹ ਗਾਮੇ ਨੇ ਆਖਿਆ ਜੀ ਠੀਕ ਹੈ। ਨਾਲ ਉਹਦੀ ਮਾਂ ਵੀ ਸੀ, ਭੈਣ ਵੀ। ਉਹਨਾਂ ਨੂੰ ਬੜਾ ਚਾਅ ਚੜਿਆ। ਸਾਰੇ ਉਹਨਾਂ ਨੇ ਜਨਾਬਿਆਂ ਲਈ ਬੰਦੋਬਸਤ ਕੀਤੇ। ਜਿਸ ਵੇਲੇ ਉਹ ਬੰਦੋਬਸਤ ਹੋਆ ਗਏ, ਲੋਕੀ ਗੋਸ਼ਤ ਰੋਟੀ ਖਾਂਦੇ ਸਨ ਪੈ। ਗਾਮੇ ਦੀ ਮਾਂ ਭੈਣ ਗਾਮਾ ਚੌਧਰੀ ਕੋਲ ਗਏ। ਉਹਨਾਂ ਆਖਿਆ ਭਾਈ ਗੋਸ਼ਤ ਅਸੀਂ ਨਹੀਂ ਤੈਨੂੰ ਆਂਦੇ, ਨਾ ਸਾਨੂੰ ਦੇ, ਸਾਨੂੰ ਸਿਰੀ ਖਾਣ ਦਾ ਬੜਾ ਸ਼ੌਕ, ਸਾਨੂੰ ਨਾ ਸਿਰਫ ਸਿਰੀਆਂ ਦੇ ਦੇਈ। ਤਰੇ ਲੇਲੇ ਕੁਸੇ ਸਨ ਉੱਥੇ। ਚੌਧਰੀ ਨੇ ਆਖਿਆ ਜੀ ਠੀਕ ਹੈ, ਤੁਸੀਂ ਸਿਰੀਆਂ ਲੈ ਜਾਵੇ ਅਜੇ। ਲੋ ਜੀ, ਪ੍ਰੋਗਰਾਮ ਖਤਮ ਹੋਇਆ। ਉਹ ਭਾਂਡੇ ਛਾਂਡੇ ਕੁੰਜ ਕੰਜ ਕੇ ਵਿਹਲੇ ਹੋਏ, ਸਿਰੀਆਂ ਉੱਥੇ ਪਈਆਂ ਸਨ। ਬਾਕੀ ਜੀ ਟੁਰ ਗਏ, ਚੌਧਰੀ ਤੇ ਗਾਮਾ ਹੀ ਉੱਥੇ ਰਹਿ ਗਿਆ। ਗਾਮੇ ਨੂੰ ਚੌਧਰੀ ਆਖਿਆ ਗੱਲ ਸੁਣ, ਇਹ ਪਹਿਲੀ ਸਿਰੀ ਫੜ ਲੈ, ਇਹ ਤੇਰੀ ਏ। ਗਾਮੇ ਆਖਿਆ ਜੀ ਉਹ ਦੂਜੀ। ਉਹਨੇ ਕਿਹਾ ਤੇਰੀ ਭੈਣ ਦੀ ਸਿਰੀ। ਉਹਨੇ ਕਿਹਾ ਜੀ ਤੀਸਰੀ। ਚੌਧਰੀ ਆਖਿਆ ਤੇਰੀ ਮਾਂ ਦੀ ਸਿਰੀ। ਤੋ ਜੀ ਸੁਣਨ 'ਚ ਤੇ ਇਹ ਹੀ ਆਇਆ ਕਿ ਉਦੋਂ ਦਾ ਸਿਰੀਆਂ ਵਾਲਾ ਕੰਮ ਸ਼ੁਰੂ ਹੋਏ ਆਵੇ।